ਕਬੱਡੀ ਦੀ ਕਮੈਂਟਰੀ ਸੁਣਦੇ ਰਹੇ ਸੀ, ਉਹ ਬਹੁਤ ਵਧੀਆ ਰਹੀ ਸੀ। ਪੰਜਾਬ ਦਾ ਨਕਸ਼ਾ ਜੀ, ਇਹ ਪੰਜਾਬ ਤੋਂ ਹੀ ਲੈ ਕੇ ਆਂਦੀ ਸੀ ਜੀ, ਲੋਈ ਕਹਿ ਸਕਦੇ ਆਪਾਂ ਇਹਨੂੰ। ਜੋ ਫਸਟ ਟਾਈਮ ਜਦੋਂ ਆਸਟ੍ਰੇਲੀਆ ਆਏ ਆ ਜਦ ਦੇ ਹੀ ਅਸੀਂ ਕੰਟੀਨਿਊ ਆ ਰਹੇ ਹਾਂ, ਕੋਈ ਸਾਲ ਮਿਸ ਨਹੀਂ ਕੀਤਾ। ਅਸੀਂ ਤਾਂ ਬਸ ਬੱਚਿਆਂ ਨੂੰ ਆਨ ਕਰੀਦਾ, ਉਹਨਾਂ ਦੀ ਫੇਵਰੇਟ ਚੀਜ਼ ਉਹਨਾਂ ਦੇ ਅੱਗੇ ਰੱਖ ਕੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ 2 ਦਿਨ ਗ੍ਰਿਫਿਥ ਮੇਲੇ ਦੇ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਦੇ ਨਾਲ? ਬਹੁਤ ਸੋਹਣਾ ਰਿਹਾ ਜੀ, ਕਿਉਂਕਿ ਅਸੀਂ ਆਏ ਸਾਲ ਹੀ ਆਉਂਦੇ ਆ ਇੱਥੇ ਤੇ ਆਲਵੇਜ਼ ਹੀ ਗੁੱਡ ਐਕਸਪੀਰੀਅੰਸ ਹੁੰਦਾ ਵਾ। ਤੇ ਤੁਸੀਂ ਇਸ ਸ਼ਾਪ ਤੋਂ ਬਾਹਰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਜੋਏ ਕੀਤੀ ਹੈ ਜੀ? ਕਰਾਊਡ, ਲੋਕਾਂ ਨੂੰ ਮਿਲਣਾ, ਜੋ ਜਿਨ੍ਹਾਂ ਨੂੰ ਤੁਸੀਂ ਕਦੇ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਮਿਲਦੇ ਵੀ ਨਹੀਂ, ਤੇ ਕੁਝ ਆਪਦੇ ਫੈਮਲੀਜ਼ ਹੁੰਦੀਆਂ ਨੇ ਜਿਹੜੀਆਂ ਇੰਟਰਸਟੇਡ ਰਹਿੰਦੀਆਂ ਨੇ, ਤਾਂ ਇਸ ਬਹਾਨੇ ਨਾਲ ਤੁਹਾਨੂੰ ਮਿਲ ਵੀ ਲੈਂਦੀਆਂ ਨੇ। ਚਲੋ ਥੈਂਕ ਯੂ ਸੋ ਮਚ ਫॉर योर ਟਾਈਮ ਜੀ। ਥੈਂਕ ਯੂ ਜੀ। ਤੇ ਇਸ ਤੋਂ ਬਾਅਦ ਸੇਮ ਜੇ ਆਪਾਂ ਗੱਲ ਕਰੀਏ ਤਾਂ ਬੱਚਿਆਂ ਵਾਲੀ ਫੇਰ ਸ਼ਾਪ ਆ ਜਾਂਦੀ। ਮਤਲਬ ਸਟਾਲਾਂ ਦੇਖੋ ਇਹੀ ਹੁੰਦੀਆਂ ਨੇ, ਜਾਂ ਤਾਂ ਬੱਚਿਆਂ ਦੇ ਰਿਲੇਟਡ ਹੁੰਦੀਆਂ ਜਾਂ ਸਿਆਣੇ ਦੇ ਰਿਲੇਟਡ ਹੁੰਦੀਆਂ ਨੇ, ਪਰ ਕਿਉਂਕਿ ਬੱਚੇ ਸਭ ਤੋਂ ਜ਼ਿਆਦਾ ਇੰਜੋਏ ਕਰਦੇ ਨੇ, ਤੁਹਾਨੂੰ ਇੱਥੇ ਬੱਚਿਆਂ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਨਾ ਸੰਗਣ ਦੀ ਲੋੜ ਨਹੀਂ ਹੈ, ਨਾਰਮਲ ਟੀਵੀ ਹੈ। ਓਕੇ ਜੀ। ਹਾਂਜੀ, ਤੁਸੀਂ ਇੱਥੇ ਸ਼ਾਪ ਦੇ ਉੱਤੇ ਹੋ, ਤੁਹਾਡਾ 2 ਦਿਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਜੀ? ਬਹੁਤ ਵਧੀਆ ਰਿਹਾ ਜੀ, ਬਹੁਤ ਵਧੀਆ ਸੀਗਾ। ਮੈਂ ਫਸਟ ਟਾਈਮ ਆਈ ਹਾਂ ਇੱਥੇ। ਮੇਰੀ ਸਿਸਟਰ ਇਨ ਲਾਅ ਦਾ ਸਟਾਲ ਲਾਉਂਦੇ ਨੂੰ 4 ਸਾਲ ਤੋਂ ਲਾ ਰਹੇ ਨੇ। ਵਧੀਆ ਐਕਸਪੀਰੀਅੰਸ ਹਰ ਵਾਰ ਜਾਂਦਾ ਆ ਸਾਡਾ। ਮੇਰਾ ਫਸਟ ਟਾਈਮ ਆ, ਮੈਨੂੰ ਵਧੀਆ ਲੱਗਾ ਇੱਥੇ ਆ ਕੇ। ਸੋ ਇਹ ਤੁਸੀਂ ਹੁਣ ਮੇਰੇ ਨਾਲ ਦੇਖ ਹੀ ਲਿਆ ਬੱਚਿਆਂ ਦੀਆਂ ਚੀਜ਼ਾਂ, ਸਟਾਲਸ। ਮੈਨੂੰ ਲੱਗਦਾ ਆਪਾਂ ਕੋਈ ਇਦਾਂ ਦੀ ਛੱਡੀ ਨਹੀਂ ਹੈ, ਸਾਰੀ ਦੀ ਸਾਰੀਆਂ ਸਟਾਲਾਂ ਇੰਡੋ ਸੀਵੀ ਨਾਲ ਕਵਰ ਕੀਤੀਆਂ ਨੇ, ਚਾਹੇ ਉਹ ਖਿਡੌਣੇ ਹੋਣ, ਚਾਹੇ ਉਹ ਪੇਂਟਿੰਗਸ ਹੋਣ, ਚਾਹੇ ਕਿਸੇ ਜਨਾਨੀਆਂ ਦਾ ਸਮਾਨ ਹੋਵੇ। ਤੇ ਇੱਥੇ ਵੀ ਹੁਣ ਇਸ ਵਕਤ ਸਟਾਲ ਲੱਗੀਆਂ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ 2 ਦਿਨ ਤੋਂ ਹੁਣ ਤੁਸੀਂ ਮੈਨੂੰ ਲੱਗਦਾ ਤੁਸੀਂ ਪੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਟਾਈਮ ਵੀ ਹੋ ਚੁੱਕਿਆ ਹੈ। ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਜੀ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਇੱਥੇ, ਬਹੁਤ ਮਜ਼ਾ ਆਇਆ ਸਾਨੂੰ ਆਣ ਕੇ। ਸਾਰੇ ਆਪਣੇ ਕਮਿਊਨਿਟੀ ਦੇ ਲੋਕੀ ਇਕੱਠੇ ਹੋਏ ਸੀ ਤੇ ਬਹੁਤ ਵਧੀਆ ਲੱਗਾ ਇੱਥੇ। ਇਸ ਸਟਾਲ ਤੋਂ ਬਾਹਰ ਤੁਸੀਂ ਕਿਹੜੀ ਸਭ ਤੋਂ ਵਧੀਆ ਚੀਜ਼ ਨੂੰ ਮਤਲਬ ਇੰਜੋਏ ਕੀਤਾ? ਮੈਂ ਤਾਂ ਬੜੀ ਸਟਾਲ ਤੇ ਰਹੀ, ਟੂ ਬੀ ਓਨੈਸਟ। ਲੰਗਰ ਇੰਜੋਏ ਜ਼ਰੂਰ ਕੀਤਾ ਸੀ ਤੇ ਬਸ। ਚਲੋ ਮਤਲਬ ਵਧੀਆ ਰਿਸਪੌਂਸ ਰਿਹਾ ਤੁਹਾਡਾ ਜੀ? ਬਹੁਤ ਵਧੀਆ ਰਿਹਾ। ਕਬੱਡੀ ਦੀ ਕਮੈਂਟਰੀ ਸੁਣਦੇ ਰਹੇ ਸੀ, ਉਹ ਬਹੁਤ ਵਧੀਆ ਰਹੀ ਸੀ। ਅੱਛਾ, ਮਤਲਬ ਕਿ ਧੁੱਪ ਦੇ ਵਿੱਚ ਮੌਸਮ ਵੀ ਵਧੀਆ ਰਿਹਾ? ਹਾਂਜੀ, ਇਸ ਕੀ ਮੌਸਮ ਬਹੁਤ ਵਧੀਆ ਰਿਹਾ ਸੀ। ਮੀਂਹ ਲੱਗਦਾ ਸੀ ਕਿ ਮੀਂਹ ਵਗੈਰਾ ਆਊਗਾ, ਪਰ ਨਹੀਂ, ਬੱਦਲਵਾਈ ਰਹੀ। ਵਧੀਆ ਰਿਹਾ ਮੌਸਮ। ਤੇ ਤੁਸੀਂ ਆਏ ਕਿੱਥੋਂ ਜੀ? ਅਸੀਂ ਮੈਲਬਨ ਤੋਂ ਆਏ ਹਾਂ ਜੀ। ਅੱਛਾ, ਮੈਨੂੰ ਲੱਗਦਾ ਇਹ ਸਾਰੀਆਂ ਸਟਾਲਾਂ ਹੀ ਮੈਲਬਨ ਦੀਆਂ ਨੇ। ਸਿਡਨੀ ਵਾਲੇ ਤਾਂ ਟਾਵੇਂ ਦਿਖਦੇ ਪਏ ਆ, ਬ੍ਰਿਸਬਨ ਦਾ ਤਾਂ ਚਲੋ ਨਾਮ ਹੀ ਛੱਡੋ। ਓਕੇ, ਮੈਲਬਨ ਵਾਲਿਆਂ ਨੇ ਗਾਹ ਪਾਤਾ ਫਿਰ। ਹਾਂਜੀ, ਮੈਲਬਨ ਵਾਲਿਆਂ ਨੇ ਤਾਂ ਬਹੁਤ ਜ਼ਿਆਦਾ ਗਾਹ ਪਾਇਆ ਹੈ ਸਟਾਲਾਂ ਦੇ ਵਿੱਚ। ਹਾਂਜੀ। ਚਲੋ ਥੈਂਕ ਯੂ ਜੀ ਫॉर योर ਟਾਈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਕਿੱਥੋਂ ਆਏ ਹੋ ਤੁਸੀਂ ਸਾਰੇ? ਅਸੀਂ ਸਾਰੇ ਸਿਡਨੀ ਤੋਂ ਆਏ ਆ ਜੀ। ਤੇ ਸਿਡਨੀ ਤੋਂ ਬਾਈ ਡਰਾਈਵ? ਹਾਂਜੀ, ਬਾਈ ਡਰਾਈਵ ਆਏ ਆ ਜੀ। ਓਕੇ, ਕਿਵੇਂ ਦਾ ਰਿਹਾ ਤੁਹਾਡਾ 2 ਦਿਨ ਦਾ ਐਕਸਪੀਰੀਅੰਸ ਤੁਹਾਡਾ ਸਾਰਿਆਂ ਦਾ ਜੀ? ਬਹੁਤ ਵਧੀਆ ਰਿਹਾ ਜੀ। ਤੁਸੀਂ ਆਓ ਜੀ, ਥੋੜਾ ਜਿਹਾ ਅੱਗੇ, ਤੁਸੀਂ ਲੁੱਕ ਨਾ ਜਾਓ। ਹਾਂਜੀ, ਬਹੁਤ ਵਧੀਆ ਲੱਗਾ ਜੀ। ਵਧੀਆ। ਤੁਹਾਡਾ ਕਿਵੇਂ ਦਾ ਰਿਹਾ ਜੀ? ਬਹੁਤ ਵਧੀਆ ਸੀਗਾ ਵੀਰੇ, ਸਭ ਨੇ ਫਨ ਕੀਤਾ ਜੀ, ਬਹੁਤ ਘੈਂਟ ਸੀਗਾ। ਸ਼ਹੀਦੀ ਜੋੜ ਮੇਲਿਆਂ ਤੇ ਆਪਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਜੀ। ਬਹੁਤ ਵਧੀਆ ਲੱਗਾ, ਗ੍ਰਿਫਤ ਵਾਲਿਆਂ ਨੇ ਇੰਨਾ ਸਮਾਗਮ ਅਰੇਂਜ ਕੀਤਾ ਜੀ। ਬਹੁਤ ਵਧੀਆ ਬਾਈ, ਖਾਲਸਾ ਬਾਈ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਇੱਥੇ ਚਲੋ ਪੰਜਾਬੀ ਮੇਲਾ ਵੀ ਆ, ਆਪਾਂ ਪੰਜਾਬੀ ਚੀਜ਼ਾਂ ਵੀ ਬਹੁਤ ਸਾਰੀਆਂ ਦੇਖ ਰਹੇ ਆ, ਵਿਰਾਸਤ ਦੇ ਰਿਲੇਟਡ ਵੀ, ਤੇ ਤੁਸੀਂ ਪੋਸ਼ਾਕ ਵੀ ਪਾਈ ਹੋਈ ਆ। ਸਾਨੂੰ ਮੇਲੇ ਬਾਰੇ ਤੇ ਤੁਹਾਡੇ ਐਕਸਪੀਰੀਅੰਸ ਬਾਰੇ ਜ਼ਰੂਰ ਦੱਸੋ, ਇੱਥੇ ਕਿਵੇਂ ਦਾ ਰਿਹਾ? ਹਾਂਜੀ ਜੀ, ਸਾਨੂੰ ਤਕਰੀਬਨ 10 ਸਾਲ ਹੋ ਗਏ ਇੱਥੇ ਮੇਲਾ ਦੇਖਣ ਆਉਂਦਿਆਂ ਨੂੰ। ਸਿਡਨੀ ਤੋਂ ਅਸੀਂ ਬਿਲੋਂਗ ਕਰਦੇ ਹਾਂ। ਅਸੀਂ ਐਵਰੀ ਈਅਰ ਹੀ ਆਉਂਦੇ, ਕੋਈ ਈਅਰ ਮਿਸ ਨਹੀਂ ਕੀਤਾ। ਤੇ ਆਲਵੇਜ਼ ਆਪਾਂ ਨੂੰ ਪਿੰਡ ਵਾਲਾ ਮਾਹੌਲ, ਪੰਜਾਬ ਵਾਲੀ ਫੀਲਿੰਗ, ਇਕੱਠ ਸੰਗਤ ਦਾ, ਤੇ ਇੱਕ ਦੂਜੇ ਨੂੰ ਮੇਲ ਮਿਲਾਪ ਹੁੰਦਾ ਇੱਥੇ, ਰਿਸ਼ਤੇਦਾਰਾਂ ਦਾ ਤੇ ਫਰੈਂਡਾਂ ਦਾ। ਬਹੁਤ ਵਧੀਆ। ਸਾਰੀ ਸੰਗਤ ਨੂੰ ਅਪੀਲ ਆ, ਵੱਧ ਚੜ੍ਹ ਕੇ ਹਿੱਸਾ ਪਾਇਆ ਕਰੋ ਇੱਦਾਂ ਦੇ ਕਮਿਊਨਿਟੀ ਦੇ ਪ੍ਰੋਗਰਾਮਾਂ ਲਈ। ਆਪਣੇ ਨਿਆਣਿਆਂ ਨੂੰ ਪਤਾ ਲੱਗਦਾ ਆਪਣੀਆਂ ਗੇਮਾਂ ਦਾ, ਆਪਣੇ ਕਲਚਰ ਦਾ। ਤੇ ਹੋਰ ਸਭ ਤੋਂ ਵੱਡੀ ਗੱਲ ਆ ਜੀ, ਇੱਥੇ ਲੰਗਰ ਦੇ ਬਹੁਤ ਵਧੀਆ ਪ੍ਰਬੰਧ ਹੁੰਦੇ ਜੀ ਹਰ ਸਾਲ। ਇੱਕ ਭਾਜੀ ਆਪਣੇ ਜ਼ਰੂਰ ਚਾਦਰ ਥੋੜੀ ਜਿਹੜੀ ਤੁਸੀਂ ਲਿੱਤੀ ਹੋਈ ਆ, ਇਹਨੂੰ ਖੇਸੀ ਨੂੰ ਜ਼ਰੂਰ ਦਿਖਾਓ ਕਿ ਊੜਾ ਐੜਾ ਸਾਰਾ ਕੁਝ ਤੁਸੀਂ ਇਹਦੇ ਉੱਤੇ ਵਾਇਆ ਹੋਇਆ ਆ। ਹਾਂਜੀ, ਇਹ ਜੀ ਆਪਣੇ ਊੜਾ ਐੜਾ ਤੇ ਪੰਜਾਬ ਦਾ ਨਕਸ਼ਾ ਜੀ, ਇਹ ਪੰਜਾਬ ਤੋਂ ਹੀ ਲੈ ਕੇ ਆਂਦੀ ਸੀ ਜੀ, ਲੋਈ ਕਹਿ ਸਕਦੇ ਆਪਾਂ ਇਹਨੂੰ। ਆਪਣੇ ਨਿਆਣਿਆਂ ਨੂੰ ਦੱਸੋ ਜੀ, ਊੜਾ ਐੜਾ ਆਪਣੇ ਸ਼ਬਦ ਪ੍ਰੋਨਾਊਂਸ ਕਰਨਾ ਸਿਖਾਉਣਾ ਬਹੁਤ ਈਜ਼ੀ ਹੈ ਜੀ। ਆਪਣੇ ਕਲਚਰ ਦਾ ਪਤਾ ਲੱਗੇ ਉਹਨਾਂ ਨੂੰ ਵੀ, ਹਾਂ ਵੀ ਆਪਣੀ ਲਿਪੀ ਕੀ ਹੈ ਜੀ, ਇਹ ਪੰਜਾਬੀ ਲਿਪੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਇੱਥੇ 2 ਦਿਨਾਂ ਤੋਂ, ਤੁਸੀਂ 2 ਦਿਨਾਂ ਤੋਂ ਹੀ ਆ ਨਾ ਇੱਥੇ? ਹਾਂਜੀ, ਅਸੀਂ 2 ਦਿਨਾਂ ਤੋਂ ਇੱਥੇ ਦੇਖ ਰਹੇ ਹਾਂ ਜੀ। ਹਾਂਜੀ, ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ 2 ਦਿਨਾਂ ਤੋਂ ਇਸ ਮੇਲੇ ਦੇ ਵਿੱਚ ਜੀ? ਇਹ ਸ਼ਹੀਦੀ ਟੂਰਨਾਮੈਂਟ ਜੀ, ਕਾਫੀ ਅੱਗੇ ਨਾਲੋਂ ਸੰਗਤ ਬਹੁਤ ਜ਼ਿਆਦਾ ਆਈ ਹੋਈ ਸੀ ਇਸ ਵਾਰੀ। ਤੇ ਜੋ ਇੱਥੇ ਦੇ ਪ੍ਰਬੰਧ ਸੀਗੇ ਬੜੇ ਵਧੀਆ
ਸਾਰਾ ਕੁਝ ਆਰਗੇਨਾਈਜ਼ ਐਵਰੀਥਿੰਗ ਇਹਨਾਂ ਨੇ ਕੀਤੀ ਹੋਈ ਸੀ ਤੇ ਬੜਾ ਵਧੀਆ ਰਿਹਾ ਜੀ ਐਕਸਪੀਰੀਅੰਸ ਇਸ ਵਾਰ ਦਾ। ਤੁਹਾਡਾ ਭਾਜੀ ਕਿਵੇਂ ਦਾ ਰਿਹਾ ਜੀ? ਬਹੁਤ ਵਧੀਆ ਜੀ, ਇਹਨਾਂ ਨੇ ਦੇਖੋ ਆਰਗੇਨਾਈਜ਼ ਕਿੱਡਾ ਵਧੀਆ ਕੀਤਾ, ਕਲੀਨ ਕਰਨ ਲੱਗੇ ਹੋ। ਨਹੀਂ ਤਾਂ ਕਦੇ ਕਦੇ ਕੰਪਲੇਂਟ ਆਉਂਦੀ ਹੈ ਨਾ ਵੀ ਬਾਅਦ ਚ ਕਲੀਨ ਨਹੀਂ ਕਰਦੇ। ਤੇ ਮੈਚ ਖਤਮ ਹੋਇਆ, ਦੇਖੋ ਕਿੰਨੇ ਬੰਦੇ ਕਲੀਨਿੰਗ ਤੇ ਲੱਗੇ ਆ, ਹਨਾ। ਬਹੁਤ ਵਧੀਆ ਆਰਗੇਨਾਈਜ਼ ਕੀਤਾ ਇਹਨਾਂ ਨੇ। ਅਸੀਂ ਕਾਫੀ ਸਾਲਾਂ ਤੋਂ ਆਉਂਦੇ ਹਾਂ, ਅਸੀਂ 2009 ਤੋਂ ਲਗਾਤਾਰ ਹੀ ਆਉਂਦੇ ਹਾਂ, ਹਰੇਕ ਸਾਲ ਆਈਦਾ ਅਸੀਂ। ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਭਾਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹਨਾਂ ਦਾ ਆਰਗੇਨਾਈਜ਼ ਬਹੁਤ ਵਧੀਆ ਹੁੰਦਾ ਵਾ। ਸਾਨੂੰ ਯਾਨੀ ਕਿ ਅਸੀਂ ਇਹਨਾਂ ਦੀ ਵੇਟ ਕਰਦੇ ਹਾਂ ਕਿ ਕਦ ਪ੍ਰੋਗਰਾਮ ਹੋਵੇ। ਸਾਨੂੰ ਬੜਾ ਚਾਅ ਹੁੰਦਾ ਕਿ ਅਸੀਂ ਆਈਏ। ਅਸੀਂ ਯਾਨੀ ਕਿ ਫੀਲਿੰਗ ਸਾਨੂੰ ਉਹ ਆਉਂਦੀ ਆ, ਸਾਡੇ ਜਿੱਦਾਂ ਅਸੀਂ ਇੰਡੀਆ ਆਪਣੇ ਪੰਜਾਬ ਮੇਲਿਆਂ 'ਤੇ ਜਾਂਦੇ ਸੀ, ਸਾਨੂੰ ਚਾਅ ਚੜ੍ਹਦਾ ਵਾ ਕਿ ਪਰਿਵਾਰ ਨਾਲ ਆਈਏ, ਸਾਰੇ ਭਰਾ ਇਕੱਠੇ ਆਈਏ। ਇਕੱਠਿਆਂ ਦਾ ਕੁਛ ਹੋਰ ਹੁੰਦਾ। ਇੱਥੇ ਜਿਹੜੀ ਸੰਗਤ ਆ, ਇਹ ਆਪਣੀ ਕਮੇਟੀ ਆ, ਬਹੁਤ ਉਦਮ ਕਰਦੀ ਆ, ਵੈਲਕਮਿੰਗ ਆ, ਸਾਰਾ ਕੁਛ ਵਧੀਆ ਕਰਦੀ ਆ। ਬਈ ਇਹਨਾਂ ਦਾ ਦਿਲੋਂ ਧੰਨਵਾਦ ਆ, ਦਿਲੋਂ। ਅਸੀਂ ਮੈਲਬਨ ਤੋਂ ਬਿਲੋਂਗ ਕਰਦੇ ਹਾਂ। ਵਾਹਿ ਖਾਲਸਾ, ਵਾਹਿ ਫਤਿਹ। ਧੰਨਵਾਦ ਜੀ ਤੁਹਾਡੇ ਟਾਈਮ ਦੇ ਲਈ। ਇੱਥੇ ਇਸ ਵਕਤ ਤੁਸੀਂ ਇੱਥੇ ਆਏ ਹੋ ਤਾਂ ਤੁਹਾਨੂੰ ਸਭ ਤੋਂ ਵਧੀਆ ਚੀਜ਼ ਇਸ ਮੇਲੇ ਦੇ ਵਿੱਚ ਕਿਹੜੀ ਲੱਗੀ ਕਿ ਤੁਹਾਨੂੰ ਲੱਗਿਆ ਕਿ ਇਹ ਮੇਲੇ ਦੇ ਵਿੱਚ ਬਹੁਤ ਵਧੀਆ ਤੇ ਖੂਬਸੂਰਤ ਚੀਜ਼ ਸੀਗੀ ਤੇ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ? ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਜੀ। ਭਾਈ ਅਸੀਂ ਇੱਥੇ 2009 ਤੋਂ ਆਉਂਦੇ ਹਾਂ। ਮੈਂ 2009 'ਚ ਫਸਟ ਟਾਈਮ ਜਦੋਂ ਆਸਟ੍ਰੇਲੀਆ ਆਏ ਹਾਂ, ਜਦ ਦੇ ਹੀ ਅਸੀਂ ਕੰਟੀਨਿਊ ਆ ਰਹੇ ਹਾਂ, ਕੋਈ ਸਾਲ ਮਿਸ ਨਹੀਂ ਕੀਤਾ। ਸਭ ਤੋਂ ਬੈਸਟ ਚੀਜ਼ ਤਾਂ ਭਾਈ ਇਹੀ ਆ ਕਿ ਗ੍ਰਿਫਥ ਵਾਲੇ ਜਿਹੜੇ ਜਿੰਨੇ ਵੀ ਸੰਗਤ ਹੈ ਉਹ ਸੇਵਾ, ਸਭ ਤੋਂ ਬੈਸਟ ਉਹਨਾਂ ਦੀ ਇਹੀ ਆ ਕਿ ਉਹ ਸੇਵਾ। ਉਸ ਤੋਂ ਇਲਾਵਾ ਬਾਕੀ ਜੋ ਆਰਗੇਨਾਈਜੇਸ਼ਨ ਆ ਉਹ ਤਾਂ ਹੁੰਦੀਆਂ ਹੀ ਵੱਧਦੀਆਂ ਰਹਿੰਦੀਆਂ, ਮੇਲਾ ਵਧੀ ਜਾਂਦਾ, ਆਰਗੇਨਾਈਜੇਸ਼ਨ ਹੋਰ ਬੰਦੇ ਕਮੇਟੀ ਮੈਂਬਰ ਐਡ ਹੋ ਜਾਂਦੇ। ਪਰ ਜਿਹੜੇ ਬੰਦੇ ਜਿੱਦਾਂ ਤੁਰਦੇ ਆ, ਸਾਰਾ ਟੱਬਰ ਇੱਕ ਗ੍ਰਿਫਥ ਇੱਕ ਟੱਬਰ ਹੈ ਉਹਨਾਂ ਦਾ, ਉਹ ਸਾਰੀ ਫੈਮਿਲੀ ਮਹੀਨਾ ਪਹਿਲਾਂ ਹੀ ਸਾਨੂੰ ਪਤਾ ਉਹ ਪਿੰਨੀਆਂ ਲੱਡੂ ਵਗੈਰਾ ਜੋ ਕੁਛ ਵਗੈਰਾ ਸੇਵਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਉਹ। ਬਾਕੀ ਮੈਂ ਇੱਕ ਚੀਜ਼ ਹੋਰ ਐਡ ਆਨ ਕਰੂੰਗਾ, ਕੋਈ ਨੈਗੇਟਿਵ ਨਾ ਲਵੇ ਇਹਨੂੰ, ਤੇ ਜਿੰਨਾ ਇਹ ਕਬੱਡੀ ਤੇ ਜ਼ੋਰ ਲਾਉਂਦੇ ਆ ਬਾਈ, ਉਹਨਾਂ ਥੋੜ੍ਹਾ ਬਹੁਤਾ ਸੌਕਰ ਨੂੰ ਵੀ ਇਹ ਪਹਿਲ ਦੇਣ ਕਿ ਉਹਨੂੰ ਇਹ ਟੋਟਲੀ ਡਿਸਪੇਅਰ ਕਰਦੇ ਆ। ਮੈਂ ਸੌਕਰ ਪਲੇਅਰ ਹਾਂ, ਅਸੀਂ ਸਟਿਲ ਆਉਂਦੇ ਆ ਖੇਲਣ ਹਰ ਈਅਰ, ਕਿਉਂਕਿ ਉਹਨਾਂ ਦੀ ਸੇਵਾ ਕਰਕੇ ਅਸੀਂ ਆਉਂਦੇ, ਕਿ ਉਹ ਇੰਨੇ ਪਿਆਰ ਨਾਲ ਹਰ ਇੱਕ ਦਾ ਵੈਲਕਮ ਕਰਦੇ ਆ। ਹੁਣ ਵੈਲਕਮ 'ਚ ਕੋਈ ਕਮੀ ਨਹੀਂ। ਜਿੱਦਾਂ ਇਸ ਸਾਲ ਵੀ ਉਹਨੇ ਕੁਆਟਰ ਫਾਈਨਲ ਨਹੀਂ ਕਰਾਏ, ਦੇ ਸ਼ੁੱਡ ਡੂ ਸਮਥਿੰਗ ਕਿ ਇੱਕ ਟੀਮ ਜੇ ਥੋੜ੍ਹੀ ਬਹੁਤੀ ਇੱਕ ਮੈਚ ਬੈਡ ਪਰਫਾਰਮੈਂਸ ਕਰਦੀ ਹੈ ਤੇ ਦੇ ਸ਼ੁੱਡ ਗੋ ਆਊਟ। ਕਿ ਲੋਕੀ 600 ਕਿਲੋਮੀਟਰ, ਕੋਈ ਬ੍ਰਿਸਬਨ ਤੋਂ ਆਉਂਦਾ, ਕੋਈ ਐਡਲੇਟ ਤੋਂ ਆਉਂਦਾ, ਐਵਰੀ ਟੀਮ ਦੀ ਸੇਮ ਕੰਪਲੇਂਟ ਆ ਕਿ ਥੋੜ੍ਹਾ ਬਹੁਤਾ ਲੁੱਕ ਆਫਟਰ ਉਹਨਾਂ ਨੂੰ ਵੀ ਕਰੋ। ਅਸੀਂ ਨਹੀਂ ਕਹਿੰਦੇ ਕਬੱਡੀ ਨਾ ਕਰੋ ਜੀ, ਸੱਦ ਕੇ ਕਰੋ, ਹਰ ਇੱਕ ਪਲੇਅਰ ਨੂੰ ਕਰੋ। ਬਟ ਜਿਹੜਾ ਆਉਣ ਵਾਲੀ ਸਾਡੀ ਜਨਰੇਸ਼ਨ ਆ, ਆਪਣੇ ਬੋਰਨ ਦੇ ਵਿੱਚੋਂ ਬਹੁਤ ਰੇਅਰ ਆ। ਮੈਨੂੰ ਲੱਗਦਾ 100 ਦੇ ਵਿੱਚੋਂ ਤੁਸੀਂ ਦੇਖੋ 5% ਬੱਚੇ ਜਿਹੜੇ ਕਬੱਡੀ ਖੇਡਦੇ ਆ, ਬਾਕੀ ਸਾਰੇ ਸੌਕਰ ਹੋ ਗਿਆ, ਬਾਸਕਟਬਾਲ ਵਗੈਰਾ ਇਹ ਚੀਜ਼ਾਂ ਨੂੰ ਜਾਂਦੇ ਆ। ਤੇ ਥੋੜ੍ਹੀ ਬਹੁਤੀ ਆਪਾਂ ਉੱਧਰ ਨੂੰ ਫੋਕਸ ਕਰੀਏ ਤੇ ਤਾਂ ਕਿ ਉਹ ਆਉਣ ਵਾਲੀ ਜਨਰੇਸ਼ਨ ਵੀ ਸੌਕਰ ਵੱਲੋਂ ਤੁਰੇ ਤੇ ਸਾਡੇ ਬੱਚੇ ਵੀ ਗਾਹਾਂ ਆਸਟ੍ਰੇਲੀਆ ਲਈ ਪਰਫਾਰਮ ਕਰਨ। ਦੈਟਸ ਜਸਟ ਮੇਰਾ ਪੁਆਇੰਟ ਹੈ ਜਿਹੜਾ ਸਾਰੇ ਬਰਾਬਰ ਰੱਖਣਾ ਚਾਹੀਦਾ ਥੋੜਾ ਜਿਹਾ। ਇੱਕ ਤਾਂ ਸੌਕਰ ਤੋਂ ਥੋੜਾ ਸਾਈਡ ਤੇ ਪੈ ਜਾਂਦੀ ਹੈ ਨਾ, ਇਹਦੇ ਕਰਕੇ ਹੁਣ ਜੋ ਆ ਕੇ ਆ ਨਾ, ਇਹ ਛੋਟੇ ਬੱਚੇ ਆ ਨਾ, ਇਹ ਸੌਕਰ ਖੇਡਦੇ ਆ, ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਨਾ। ਮੈਂ ਵੈਸੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਟੀਵੀ ਨੇ ਆਲਰੇਡੀ ਮਤਲਬ ਕਿ ਸੌਕਰ ਨੂੰ ਜ਼ਰੂਰ ਜਾ ਕੇ ਕਵਰ ਕੀਤਾ। ਨਾਰਮਲੀ ਲਗਭਗ ਸਾਰੇ ਨੇ ਮਿਸ ਕਰ ਜਾਂਦੇ ਆ। ਸਾਨੂੰ ਹਮੇਸ਼ਾ ਹੀ ਚਾਹੇ ਸਿੱਖ ਗੇਮਸ ਹੋਣ, ਕਿਤੇ ਵੀ ਜਾਈਏ ਤਾਂ ਨਾਰਮਲੀ ਕੰਪਲੇਂਟ ਮਿਲਦੀ ਹੈ ਕਿ ਤੁਸੀਂ ਸੌਕਰ ਵੱਲ ਨਹੀਂ ਜਾਂਦੇ ਹੋ, ਕਬੱਡੀ ਵੱਲ ਜਾਂਦੇ ਹੋ, ਹੈ ਨਾ। ਤਾਂ ਇਹ ਸਾਨੂੰ ਆਲਰੇਡੀ ਪਤਾ ਸੀ ਤਾਂ ਅਸੀਂ ਅੱਜ ਕਵਰ ਕੀਤੀ ਹੈ ਸੌਕਰ। ਜੇ ਤੁਸੀਂ ਸਾਡੇ ਚੈਨਲ ਤੇ ਜਾਓ ਤੁਹਾਨੂੰ ਮਿਲ ਜਾਣਗੀਆਂ ਵੀਡੀਓਜ਼ ਤੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਬਾਈ ਉੱਥੇ ਜਾ ਕੇ ਕਵਰ ਕੀਤਾ। ਇਹ ਦੁੱਖ ਅਸੀਂ ਜਾਣਦੇ ਸਹੀ ਹੈ, ਬਹੁਤ ਵਧੀਆ ਨਾ। ਬਾਕੀ ਭਾਈ ਜੀ ਬਹੁਤ ਵਧੀਆ, ਬੈਸਟ ਹੈ, ਐਵਰੀਥਿੰਗ ਬੈਸਟ ਹੈ। ਐਵਰੀ ਈਅਰ ਆਪਣੀ ਤਾਂ ਕਮਿਊਨਿਟੀ ਗਰੋ ਕਰ ਰਹੀ ਹੈ ਤੇ ਮੇਲਾ ਗਰੋ ਕਰ ਰਿਹਾ। ਕਿ ਇਹ 2 ਦਿਨ ਲੱਗਦਾ, ਜਿੱਦਾਂ ਪੰਜਾਬ ਲੱਗਦਾ ਆ 2 ਦਿਨ ਜਦੋਂ ਆਉਂਦੇ ਆਪਾਂ, ਬਿਲਕੁਲ ਪੰਜਾਬ ਦੀ ਫੀਲਿੰਗ ਆਉਂਦੀ ਹੈ ਨਾ। ਸਾਰੇ ਪੰਜਾਬੀ ਹੁੰਦੇ, ਪੂਰੀ ਫੈਮਿਲੀ ਵਾਂਗੂ ਲੱਗਦਾ ਹੈ, ਲੱਗਦਾ ਹੀ ਨਹੀਂ ਆਪਾਂ ਆਸਟ੍ਰੇਲੀਆ 'ਚ ਬੈਠੇ ਆ ਜਿਹੜਾ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ। ਤੁਸੀਂ ਦੱਸੋ ਤੁਹਾਡਾ ਕਿਵੇਂ ਰਿਹਾ 2 ਦਿਨ ਦਾ ਐਕਸਪੀਰੀਅੰਸ? ਹਾਂਜੀ ਭਾਜੀ, ਬਹੁਤ ਵਧੀਆ ਐਕਸਪੀਰੀਅੰਸ ਹੈ ਸਾਡਾ ਇੱਥੇ। ਬੜਾ ਵਧੀਆ ਲੱਗਾ ਇਕੱਠ ਹੋ ਕੇ, ਜਿੰਨਾ ਇੱਥੇ ਵਧੀਆ ਜੋ ਅਸੀਂ ਐਕਸਪੈਕਟ ਸੋਚਿਆ ਸੀਗਾ ਉਸ ਤੋਂ ਵਧੀਆ ਹੋਇਆ ਇੱਥੇ। ਤੁਸੀਂ ਕਿੱਥੋਂ ਆਏ ਹੋ? ਭਾਈ ਮੈਂ ਮੈਲਬਨ ਤੋਂ ਆਇਆ। ਅੱਛਾ, ਇਹ ਤਾਂ ਮੈਨੂੰ ਲੱਗਦਾ ਸਾਰੀ ਦੀ ਸਾਰੀ ਜਿੰਨੀ ਨਾ ਉੱਥੇ ਤੋਂ ਲੈ ਕੇ ਐਂਡ ਤੋਂ ਲੈ ਕੇ ਸਾਰੇ ਮੈਲਬਨ ਵਾਲੇ, ਮੈਂ ਤਾਂ ਇਹੀ ਬੋਲਦਾ ਰਿਹਾ ਵੀ ਮੈਲਬਨ ਵਾਲੇ ਇੱਥੇ ਪਹੁੰਚੇ ਹੋਏ ਨੇ। ਹਾਂ ਇਹ ਤਾਂ ਹੈ ਭਾਜੀ। ਹੁਣ ਦੇਖੋ ਕਿ ਇੱਕ ਤਾਂ ਹੈਗਾ ਸ਼ਹਿਰ ਵੀ ਨੇੜੇ ਪੈਂਦਾ ਵਾ, ਠੀਕ ਆ, ਔਰ ਇੱਥੋਂ ਮੌਸਮ ਸੇਮ ਹੀ ਹੈ, ਮੈਲਬਨ ਵਾਂਗੂ ਹੀ ਆ। ਮੈਲਬਨ ਠੰਡ ਵੀ ਸਾਧ ਨਾ ਜ਼ਿਆਦਾ, ਇਸ ਕਰਕੇ ਠੰਡ ਵਿੱਚ ਆਏ ਹੋਏ ਆ। ਚਲੋ ਬਹੁਤ ਵਧੀਆ ਜੀ। ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਵਧੀਆ ਲੱਗੀ ਇਸ ਮੇਲੇ ਦੀ? ਭਾਈ ਮੈਨੂੰ ਸਭ ਕੁਝ ਵਧੀਆ ਲੱਗਾ ਇੱਥੇ, ਸਟਾਲ ਵਧੀਆ ਲੱਗੇ ਆ, ਐਵਰੀਥਿੰਗ ਇਜ਼ ਗੁੱਡ। ਤੇ ਇੱਕ ਮੈਂ ਗੱਲ ਪੁੱਛਣਾ ਚਾਹੂੰਗਾ, ਨਾਰਮਲੀ ਇਹ ਹੁੰਦਾ ਕਿ ਵੀ ਤੁਸੀਂ ਸਾਲ ਪਹਿਲਾਂ ਬੁਕਿੰਗ ਕਰਨੀ ਹੁੰਦੀ ਹੈ ਇੱਥੇ ਹੋਟਲ ਤੋਂ ਵਿੱਚ ਆਉਣ, ਕਿਉਂਕਿ ਇੱਥੇ ਹੋਟਲ ਮਿਲਦੇ ਨਹੀਂ ਆ, ਤੇ ਤੁਸੀਂ ਕਿੱਦਾਂ ਮਤਲਬ ਸਾਲ ਪਹਿਲਾਂ ਦੀ ਤਿਆਰੀ ਸੀ ਤੁਹਾਡੀ? ਦੇਖੋ ਭਾਈ, ਜਿੱਦਾਂ ਅਸੀਂ ਪਿਛਲੇ ਸਾਲ ਹੀ ਮੇਲਾ ਲਾਇਆ ਸੀਗਾ ਤੇ ਸਾਨੂੰ ਪਤਾ ਤਾਂ ਸੀਗਾ ਕਿ ਇਕੱਠ ਇੱਥੇ ਜ਼ਿਆਦਾ ਹੁੰਦਾ ਵਾ, ਤੇ ਇਸ ਲਈ ਅਸੀਂ ਪਹਿਲਾਂ ਹੀ ਸਾਰਾ ਮਤਲਬ 6-7 ਮਹੀਨੇ ਪਹਿਲਾਂ ਹੀ ਅਸੀਂ ਬੁਕਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਸੀਗੀ। ਤੇ ਯਾ ਇਟ ਵਾਸ ਹਾਰਡ ਟੂ ਫਾਈਂਡ ਅ ਰੂਮ ਹੇਅਰ, ਬਟ ਯਾ ਐਕਚੁਅਲੀ ਐਂਡ ਆਫ ਦਾ ਡੇ ਮਿਲ ਗਿਆ ਸਾਨੂੰ। ਉਹ ਦੇਖਿਆ, ਚਲੋ ਇਹ ਵੀ ਸਾਡੇ ਨਾਲ ਨੇ।
ਹਾਂਜੀ ਇਹ ਮਤਲਬ ਬੱਚਿਆਂ ਵਾਲਾ ਪੂਰਾ ਸਾਨੂੰ ਹਿਸਾਬ ਕਿਤਾਬ ਇੱਥੇ ਦਿਖੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਮੈਲਬਨ ਤੋਂ ਆਏ ਹੋ? ਨਹੀਂ ਆਪਾਂ ਸਿਡਨੀ ਤੋਂ ਆਏ ਵੀਰੇ, ਐਕਚੁਅਲੀ ਬ੍ਰਿਸਬਨ ਤੋਂ ਆਏ ਆਪਾਂ। ਬ੍ਰਿਸਬਨ ਤੋਂ ਕਿੱਥੋਂ ਆਏ ਤੁਸੀਂ? ਇਹ ਸਿਡਨੀ ਤੋਂ, ਅਸੀਂ ਸਨਸ਼ਾਈਨ ਤੋਂ। ਅੱਛਾ ਜੀ, ਮੈਂ ਬ੍ਰਿਸਬਨ ਤੋਂ ਹੀ ਆਈ, ਮੈਂ ਵੀ ਨਾਰਥ ਸਾਈਡ ਬ੍ਰਿਸਬਨ ਤੋਂ, ਕਲੰਗਰ ਤੋਂ। ਓਕੇ, ਹੁਣ ਆਇਆ ਮੈਨੂੰ। ਚਲੋ ਕਿਵੇਂ ਦਾ ਰਿਹਾ ਤੁਹਾਡਾ 2 ਦਿਨ ਦਾ ਐਕਸਪੀਰੀਅੰਸ ਇੱਥੇ? ਬਹੁਤ ਵਧੀਆ, ਬਟ ਬਹੁਤ ਟਾਈਟ ਸੀਗਾ ਕਿਉਂਕਿ ਆਪਾਂ ਇੱਥੇ ਹੀ ਰਹੇ ਤਾਂ ਜ਼ਿਆਦਾ ਇੰਜੋਏ ਨਹੀਂ ਕਰ ਪਾਏ, ਬਟ ਹਾਂ ਲੇਕਿਨ ਫਿਰ ਵੀ ਦਾ ਵਾਸ ਰੀਲੀ ਗੁੱਡ, ਬਹੁਤ ਵਧੀਆ ਸੀਗਾ। ਠੰਡ ਬਹੁਤ ਜ਼ਿਆਦਾ, ਹਾਂ ਠੰਡ ਵਾਲਿਆਂ ਨੂੰ ਤਾਂ ਬਹੁਤ ਜ਼ਿਆਦਾ ਲੱਗ ਰਹੀ ਹੈ। ਮੈਂ ਉਹੀ ਕਹਿਣ ਲੱਗਾ ਜੀ, ਮੈਲਬਨ ਜਾਂ ਹੋਰ ਕਿਸੇ ਵਾਲੇ ਸ਼ਹਿਰ ਵਾਲਿਆਂ ਨੂੰ ਨਾ ਲੱਗੇ। ਐਗਜ਼ੈਕਟਲੀ, ਸਾਨੂੰ ਤਾਂ ਹੀ ਤਾਂ ਦੇਖੋ ਸੀ ਇਦਾਂ ਪੈਗਾ ਕਿਉਂਕਿ ਠੰਡ ਹੀ ਨਹੀਂ ਜ਼ਿਆਦਾ, ਨੋ ਡਾਊਟ। ਤੇ ਇੱਥੇ ਸਾਨੂੰ ਇੱਕ ਗੱਲ ਇਹ ਦੱਸੋਗੇ ਵੀ ਜਦੋਂ ਕੋਈ ਬੱਚੇ ਇੱਧਰ ਉੱਧਰੋਂ ਕੋਈ ਆਉਂਦਾ ਹੈ ਤੁਹਾਡੇ ਸ਼ਾਪ ਦੇ ਅੱਗੇ, ਤਾਂ ਕਿਹੜਾ ਬਟਨ ਹੈ ਤੁਸੀਂ ਦੱਬਦੇ ਹੋ ਕਿਸ ਖਿਡੌਣੇ ਦਾ ਕਿ ਵੀ ਇਹ ਤਾਂ ਉਹਨੇ ਜ਼ਿੱਦ ਕਰਨੀ ਇਸ ਖਿਡੌਣੇ? ਸਵੇਰੇ ਅਸੀਂ ਬੱਚੇ ਨੂੰ ਦੇਖ ਲਈਦਾ ਕਿਹੜੇ ਹਿਸਾਬ ਦਾ ਉਹਦੀ ਮਨਪਸੰਦ ਦੀ ਚੀਜ਼ ਉਹਦੇ ਅੱਗੇ ਰੱਖ ਲਈਦੀ ਹੈ, ਤੇ ਫਿਰ ਬਟਨ ਤਾਂ ਆਪਣੇ ਮੰਮੀ ਪਾਪਾ ਤਾਂ ਉਹ ਦੱਬਦੇ ਨੇ। ਅਸੀਂ ਤਾਂ ਬਸ ਬੱਚਿਆਂ ਨੂੰ ਔਨ ਕਰੀਦਾ, ਉਹਨਾਂ ਦੀ ਫੇਵਰੇਟ ਚੀਜ਼ ਉਹਨਾਂ ਦੇ ਅੱਗੇ ਰੱਖ ਕੇ। ਹੁਣ ਤੁਹਾਡੇ ਕੋਲ ਕੋਈ ਇਦਾਂ ਦੀ ਹੈਗੀ ਜਿਹੜੀ ਸਭ ਤੋਂ ਜ਼ਿਆਦਾ ਮਤਲਬ ਤੁਹਾਨੂੰ ਲੱਗਦਾ ਕਿ ਵੀ ਇਹ ਬੱਚਿਆਂ ਨੂੰ ਬਹੁਤ ਪਸੰਦ ਆਈ ਹੈ ਇਸ ਮੇਲੇ? ਅਗਰ ਕੁੜੀਆਂ ਜਾਂ ਹੈਟਸ ਉਹ ਬਹੁਤ ਜ਼ਿਆਦਾ ਬੱਚੇ ਪਸੰਦ ਕਰ ਰਹੇ ਨੇ, ਤਾਂ ਹੁਣ ਜਿੱਦਾਂ ਰਾਤ ਦਾ ਪਹਿਲੋਂ ਗਨਸ ਸੀਗੀਆਂ, ਮੁੰਡੇ ਗਨ ਤੇ ਮਾਈਨਕ੍ਰਾਫਟ ਦੀ ਸੋਰਟਸ ਨੇ, ਇਹ ਬਹੁਤ ਪਸੰਦ ਕਰਦੇ ਆ। ਤੇ ਬਸ ਬੱਚਿਆਂ ਦਾ ਪਤਾ ਹੁੰਦਾ ਕਿ ਹਾਂ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਅਟਰੈਕਟ ਕਰਦੀਆਂ ਨੇ, ਤਾਂ ਬਸ ਕਰ ਦੋ ਅੱਗੇ ਉਹਨਾਂ ਦੇ। ਚਲੋ ਬਹੁਤ ਵਧੀਆ। ਤੁਹਾਨੂੰ ਇਸ ਸ਼ਾਪ ਤੋਂ ਬਾਹਰ ਤੁਸੀਂ ਵੈਸੇ ਕਿਹਾ ਕਿ ਮੈਂ ਗਈ ਨਹੀਂ? ਮੈਂ ਗਈ, ਵੈਸੇ ਮੈਂ ਇੱਧਰ ਘੁੰਮ ਕੇ ਆਈ ਆ, ਮੈਂ ਉੱਥੋਂ ਸੂਟ ਲੈ ਕੇ ਆਈ ਆ, ਤਾਂ ਆਪਾਂ ਆਪਣੇ ਹਿਸਾਬ ਦੀਆਂ ਚੀਜ਼ਾਂ ਆਪਾਂ ਚੱਕ ਲਈਆਂ ਨੇ। ਨਹੀਂ ਨਾਰਮਲੀ ਮਤਲਬ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਕਿਹੜੀ ਜਗ੍ਹਾ ਤੁਹਾਨੂੰ ਮਤਲਬ ਸਭ ਤੋਂ ਵਧੀਆ ਲੱਗੀ ਕਿ ਵੀ ਹਾਂ ਯਾਰ ਇਸ ਐਗਜ਼ੀਬਿਸ਼ਨ ਬਹੁਤ ਵਧੀਆ ਸੀ ਜਾਂ ਫਲਾਨੀ ਗੇਮ ਬਹੁਤ ਵਧੀਆ ਸੀ? ਹਾਂਜੀ ਵੀਰੇ, ਗੇਮ ਤਾਂ ਟੂ ਬੀ ਵੈਰੀ ਓਨੈਸਟ ਮੈਂ ਨਹੀਂ ਜਾ ਪਾਈ ਉੱਧਰ ਕਿਉਂਕਿ ਆਪਾਂ ਇੱਧਰ ਹੀ ਬਹੁਤ ਜ਼ਿਆਦਾ ਬਿਜ਼ੀ ਸੀਗੀ। ਸਟਾਲਸ ਤੇ ਆਪਾਂ ਗਏ, ਨੋ ਡਾਊਟ ਉੱਥੇ ਬਹੁਤ ਵਧੀਆ ਚੱਲ ਰਿਹਾ ਸੀ ਕਿਉਂਕਿ ਮੈਂ 1-2 ਵਾਰੀ ਗਈ ਆ, ਤਾਂ that was really good, ਲਾਈਕ ਜੋ ਵੀ ਉੱਥੇ ਸੀਗਾ। ਤੇ ਬਾਕੀ ਆਈ ਥਿੰਕ ਉੱਥੇ ਇੱਕ ਸਟਾਲ ਸੀਗਾ, ਉੱਥੇ ਫੋਟੋਜ਼ ਵਗੈਰਾ ਨੇ ਬਾਬਾ ਦੀਪ ਸਿੰਘ ਜੀ ਦੀਆਂ, ਤੇ ਬਾਕੀ ਸਾਰਿਆਂ ਦਾ ਵਾਸ ਰੀਲੀ ਗੁੱਡ, ਲਾਈਕ ਬਹੁਤ ਸੋਹਣਾ ਹੈ ਸਾਰਾ ਕੁਝ, ਇਟਸ ਰੀਲੀ ਗੁੱਡ। ਤੇ ਇਹ ਤੁਸੀਂ ਮਤਲਬ ਕਿ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਤਿਆਰੀ ਕੀਤੀ ਸੀ ਇੱਥੇ ਆਉਣ ਦੀ ਲਈ ਕਿ ਜਾਂ ਮਤਲਬ ਕਿ ਕੌਣ ਦਾ ਸਪੌਟ ਬਣਾਇਆ? ਵੀਰੇ ਐਕਚੁਅਲੀ ਜਿੱਦਾਂ ਵਿਸਾਖੀ ਦੇ ਜਾਂ ਫਿਰ ਕੋਈ ਵੀ ਆਪਣੇ ਸਿੱਖ ਗੇਮਸ ਵਗੈਰਾ ਹੁੰਦੇ ਆ, ਤੇ ਆਪਾਂ ਫਿਰ ਪਲਾਨ ਹੁੰਦਾ ਹੀ ਆ ਆਲਰੇਡੀ, ਤਾਂ ਜਿੱਦਾਂ 6 ਮਹੀਨੇ ਪਹਿਲਾਂ ਜਾਂ ਸਮਥਿੰਗ ਜਦੋਂ ਵੀ ਡੇਟਸ ਨਿਕਲਦੀਆਂ ਨੇ, ਤਾਂ ਔਨ ਦਾ ਸਪੌਟ ਫਿਰ ਉਦੋਂ ਪਤਾ ਹੁੰਦਾ ਕਿ ਹਾਂ ਹੁਣ ਡੇਟਸ ਆਊਟ ਨੇ, ਹੁਣ ਲੈਟਸ ਗੈਟ ਰੈਡੀ ਫॉर ਦਿਸ, ਤਾਂ ਹੋ ਜਾਈਦਾ ਤਿਆਰ ਫਿਰ। ਚਲੋ ਥੈਂਕ ਯੂ, ਧੰਨਵਾਦ ਜੀ ਤੁਹਾਡੇ ਮਤਲਬ ਕਿ ਟਾਈਮ ਦੇ ਲਈ ਜੋ ਤੁਸੀਂ ਸਾਨੂੰ ਦਿੱਤਾ। ਬਾਕੀ ਤੁਸੀਂ ਤਾਂ ਬ੍ਰਿਸਬਨ ਤੋਂ ਤੁਹਾਨੂੰ ਮਿਲਦੇ ਰਵਾਂਗੇ ਕਿਸੇ ਨਾ ਕਿਸੇ ਇਵੈਂਟ ਤੇ ਹੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ।